ਅਗਲੀ ਗੱਲ ਕਰੀਏ ਕਾਂਗਰਸ ਦੇ ਪ੍ਰਧਾਨ ਦੀ, ਕਹਿੰਦੇ ਹੁਣ ਰਾਜਾ ਵੜਿੰਗ ਦੀ ਪ੍ਰਧਾਨਗੀ ਜਾ ਸਕਦੀ ਹੈ ਜੀ, ਖੁੱਸ ਸਕਦੀ ਹੈ। ਦੇਖੋ, ਪ੍ਰਧਾਨਗੀ ਤਾਂ ਜਾਊਗੀ ਹੋ ਜਾਊਗੀ ਜੀ ਇਹ ਤਾਂ ਤੈਅ ਹੈ ਜੀ। ਉਹਦਾ ਕਾਰਨ ਜਿਮਨੀ ਚੋਣ ਬਣਦੀ ਹੈ, ਉਹਦਾ ਕਾਰਨ ਕਾਂਗਰਸ ਦੀ ਟੁੱਟ ਭੱਜ ਬਣਦੀ ਹੈ ਜੀ, ਉਹਦਾ ਕਾਰਨ 2027 ਦੇ ਵਿੱਚ ਵਿਚੇਰਾ ਪ੍ਰਧਾਨ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਉਹ ਕਾਰਨ ਬਣਦਾ, ਕਿਉਂਕਿ ਲੁਧਿਆਣਾ ਜਿਮਨੀ ਚੋਣ ਦੇ ਨਤੀਜਿਆਂ ਨੇ ਇੱਕ ਵਾਰ ਫੇਰ ਇਹ ਗੱਲ ਚਰਚਾ 'ਚ ਲਿਆਤੀ ਕਾਂਗਰਸ ਦੇ ਲਈ ਕਿ ਤੁਹਾਤੋਂ ਪਾਰਟੀ ਇਕਜੁੱਟ ਨਹੀਂ ਹੋ ਰਹੀ, ਚਾਹੇ ਭੁਪੇਸ਼ ਬਘੇਲ ਲਾਓ ਤੇ ਚਾਹੇ ਨਾ ਲਾਓ, ਚਾਹੇ ਕਿਸੇ ਹੋਰ ਨੂੰ ਭੇਜੋ, ਜਿਹਨੂੰ ਮਰਜ਼ੀ ਭੇਜੋ। ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਟੀਮ ਨੂੰ ਇਕੱਠਿਆਂ ਦਿਖਾ ਕੇ ਲੁਧਿਆਣਾ ਜਿਮਨੀ ਚੋਣ 'ਚ ਨਹੀਂ ਉਤਰ ਸਕੇ। ਜੋ ਕਹਿਣ ਕਿ ਆਸ਼ੂ ਨੇ ਦਿੱਲੀ ਕਹਿਤਾ ਸੀਗਾ ਜੀ, ਆਸ਼ੂ ਨੇ ਕਹਿਤਾ ਸੀ ਨੇੜੇ ਨਾ ਆਇਓ, ਤੁਸੀਂ ਨਾ ਆਇਓ, ਫਿਰ ਪ੍ਰਧਾਨ ਵਾਲਾ ਰੋਲ ਤਾਂ ਨਿਭਾਉਂਦਾ। ਸਹੀ ਹੈ। ਉਹ ਇਹਨਾਂ ਤਾਂ ਹਾਈ ਕਮਾਂਡ ਨੂੰ ਕਹਿੰਦਾ ਜੀ ਕਿ ਫਿਰ ਪ੍ਰਧਾਨਗੀ ਦਾ ਫਾਇਦਾ ਕੀ ਜੇ ਮੈਂ ਉੱਥੇ ਨਾ ਗਿਆ, ਤੇ ਮੈਂ ਤਾਂ ਹੁਣ ਉੱਥੋਂ ਮੈਂਬਰ ਪਾਰਲੀਮੈਂਟ ਵੀ ਹਾਂ। ਤੇ ਇਸ ਲਈ ਦਾ ਮਤਲਬ ਆਸ਼ੂ ਨੇ ਜੇ ਆਪਣੀਆਂ ਸ਼ਰਤਾਂ ਤੇ ਸਾਰਾ ਕੁਝ ਕੀਤਾ ਤੇ ਹੁਣ ਉਹ ਪ੍ਰਵਾਨ ਵੀ ਕਰ ਰਿਹਾ। ਕੀ ਇਹ ਇਕੱਲੀ ਆਸ਼ੂ ਦਾ ਫੈਸਲਾ ਸੀ ਕਿ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਮੇਰੀ ਚੋਣ 'ਚ ਦਿਖਣੇ ਨਹੀਂ ਚਾਹੀਦੇ, ਜੀ ਜੀ, ਜਾਂ ਕਾਂਗਰਸ ਦੇ ਉਸ ਧੜੇ ਦਾ ਜਿਹਨੇ ਕਮਾਂਡ ਸੰਭਾਲੀ ਹੋਈ ਸੀ ਭਾਰਤ ਭੂਸ਼ਣ ਆਸ਼ੂ ਦੀ ਚੋਣ ਦੀ, ਚਰਨਜੀਤ ਚੰਨੀ, ਰਾਣਾ ਗੁਰਜੀਤ, ਪ੍ਰਗਟ ਸਿੰਘ, ਕਿ ਉਹਨਾਂ ਦੀ ਕਿ ਉਹ ਇਹ ਇਕੱਲੀ ਆਸ਼ੂ ਦੀ ਸੀਟ ਨਹੀਂ ਦੇਖ ਰਹੇ ਸੀ, ਉਹ ਆਪਣੀ ਪ੍ਰਧਾਨਗੀ ਵੀ ਨਾਲੇ ਦੇਖ ਰਹੇ ਸੀ ਕਿ ਜੇ ਆਸ਼ੂ ਦੀ ਸੀਟ ਅਸੀਂ ਕਢਾ ਲਈ ਤਾਂ ਸਾਡੇ 'ਚੋਂ ਕੋਈ ਪ੍ਰਧਾਨ ਬਣੂਗਾ, ਆਪਾਂ ਹੀ ਫਿਰ ਮੁੱਖ ਮੰਤਰੀ ਦੇ ਚਿਹਰੇ ਬਣਾਂਗੇ ਅਗਲੀ ਵਾਰ ਲਈ। ਕੀ ਇਹ ਵੀ ਲੜਾਈ ਲੜੀ ਜਾ ਰਹੀ ਸੀ? ਸੋ ਇਹਦਾ ਮਤਲਬ ਜੇ ਫਿਰ ਚੋਣ ਤੁਸੀਂ ਨਹੀਂ ਜਿੱਤੇ, ਫਿਰ ਤੁਹਾਡੀ ਤਾਂ ਪ੍ਰਧਾਨਗੀ ਨਹੀਂ ਆ ਰਹੀ। ਤੇ ਹੁਣ ਚਰਚਾ ਇਹ ਹੈ ਕਿ ਜ਼ਿੰਮੇਵਾਰੀ ਜੀ ਪ੍ਰਧਾਨ ਦੀ ਹੋਣੀ ਚਾਹੀਦੀ ਹੈ ਨਤੀਜਿਆਂ ਦੀ। ਇਸ ਲਈ ਫਿਰ ਵਰਕਿੰਗ ਪ੍ਰਧਾਨ ਦੇ ਨਾਤੇ ਜੇ ਭਾਰਤ ਭੂਸ਼ਣ ਆਸ਼ੂ ਕਹਿੰਦਾ ਜੀ ਮੇਰਾ ਅਸਤੀਫਾ ਚੱਕੋ, ਕਿ ਉਹ ਕੱਲਾ ਉਮੀਦਵਾਰ ਨਹੀਂ ਸੀ, ਉਹ ਪੰਜਾਬ ਕਾਂਗਰਸ ਦਾ ਵਰਕਿੰਗ ਪ੍ਰਧਾਨ ਵੀ ਸੀ। ਇਹਦਾ ਮਤਲਬ ਜੇ ਪ੍ਰਧਾਨਾਂ ਦੀ ਵੀ ਨਹੀਂ ਆਪਸ 'ਚ ਬਣ ਰਹੀ। ਸਹੀ ਗੱਲ ਹੈ, ਬਿਲਕੁਲ। ਤੇ ਫਿਰ ਉਸ ਨਾਤੇ ਉਹਨੇ ਅਸਤੀਫਾ ਦੇ ਕੇ ਫਿਰ ਪਾਰਟੀ ਦੀ ਬਾਕੀ ਲੀਡਰਸ਼ਿਪ ਲਈ ਸਵਾਲ ਤਾਂ ਖੜਾ ਕਰੇ ਦਿੱਤਾ ਕਿ ਵੀ ਜੇ ਉਹ ਦੇ ਸਕਦਾ ਅਸਤੀਫਾ, ਤੁਸੀਂ ਅਸਤੀਫੇ ਦੀ ਪੇਸ਼ਕਸ਼ ਕਿਉਂ ਨਹੀਂ ਕਰਦੇ? ਚਲੋ ਅਸਤੀਫਾ ਨਹੀਂ ਦੇਣਗੇ, ਪਰ ਅੱਜ ਨਹੀਂ ਤਾਂ ਕੱਲ, ਕਿਉਂਕਿ ਕਾਂਗਰਸ 'ਚ ਹਰ ਕੰਮ ਲਟਕਾ ਕੇ ਹੁੰਦਾ। ਹਾਂਜੀ। ਤੋ ਇਸ ਲਈ ਹੋ ਸਕਦਾ 2-4 ਮਹੀਨੇ ਲਾ ਲੈਣ। 2027 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਨਵਾਂ ਪ੍ਰਧਾਨ ਮਿਲੂਗਾ ਹੀ ਮਿਲੂਗਾ, ਇਹਦਾ ਤੈਅ ਆ। ਕਾਂਗਰਸੀਆਂ ਨੂੰ ਸੁਨੇਹਾ ਪਹੁੰਚ ਗਿਆ ਇਹਦਾ, ਤੇ ਹੁਣ ਹਾਈ ਕਮਾਂਡ ਨੇ ਦੇਖਣਾ ਜੀ। ਠੀਕ ਹੈ, ਜੇ ਇੰਨੀ ਉਹ ਸਮਝ ਹੁੰਦੀ ਹਾਈ ਕਮਾਂਡ ਨੂੰ ਤਾਂ ਫਿਰ ਉਹ ਜਿਮਨੀ ਚੋਣ ਤੋਂ ਪਹਿਲਾਂ ਇਹਨਾਂ ਨੂੰ ਏਕਾ ਕਰਾਉਂਦੀ, ਹੁਣ ਬਾਅਦ 'ਚ ਚਾਹੇ ਏਕਾ ਕਰਾਉਣੀ ਕੋਈ ਨਵਾਂ ਪ੍ਰਧਾਨ ਲਿਆਓ। ਜੀ ਸਹੀ ਗੱਲ। ਪਤਾ ਤਾਂ ਉਹਨਾਂ ਨੂੰ ਵੀ ਸੀ, ਜੇ ਭਾਰਤ ਭੂਸ਼ਣ ਆਸ਼ੂ ਚਿੱਠੀ ਲਿਖਿਆ ਆਇਆ, ਸੁਨੇਹਾ ਲਾਇਆ ਆ, ਮੂੰਹ ਜ਼ਬਾਨੀ ਕਿਹਾ ਆ, ਇਸ ਸ਼ਰਤ ਤੇ ਟਿਕਟ ਲੈ ਕੇ ਆਇਆ, ਜਿਹਦਾ ਅੰਦਰ ਫਿਰ ਹਾਈ ਕਮਾਂਡ ਕੀ ਸਮਝਾ ਪਾਈ ਜੀ? ਪੁੱਛੋ ਹੁਣ ਭੁਪੇਸ਼ ਬਘੇਲ ਨੂੰ ਜਾਂ ਰਾਹੁਲ ਗਾਂਧੀ ਨੂੰ, ਜਾਂ ਪੁੱਛੋ ਖੜਗੇ ਹੋਰਾਂ ਨੂੰ, ਜਿਹੜੇ ਪ੍ਰਧਾਨ। ਇਹਦਾ ਮਤਲਬ ਕਾਂਗਰਸ 'ਚ ਕੋਈ ਕਿਸੇ ਦੀ ਨਹੀਂ ਸੁਣਦਾ, ਸਭ ਆਪਣਾ ਆਪਣਾ ਰਾਗ ਅਲਾਪਦੇ ਨੇ, ਤੇ ਉਹਦਾ ਨਤੀਜਾ ਫਿਰ ਪਾਰਟੀ ਭੋਗ ਰਹੀ ਹੈ। ਤੇ 2027 ਲਈ ਵੀ ਫਿਰ ਤਿਆਰ ਹੋ। ਬਿਲਕੁਲ ਸਹੀ ਹੈ ਜੀ। ਕਾਂਗਰਸ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਨਾ ਵੀ ਕਾਂਗਰਸ ਨੂੰ ਵਿਰੋਧੀ ਨਹੀਂ ਹਰਾਉਂਦੇ, ਕਾਂਗਰਸ ਆਪਣੇ ਆਪ ਹੀ ਹਾਰ ਜਾਂਦੀ ਹੈ। ਕਾਂਗਰਸ ਨੂੰ ਆਪਦੀ ਲੀਡਰ ਹੀ ਹਰਾ ਲੈਂਦੇ ਆ। ਹਰਿਆਣਾ ਇਹਦੀ ਉਦਾਹਰਨ ਹੈ ਜੀ। ਹਰਿਆਣਾ 2 ਵਾਰ ਸਰਕਾਰ ਬਣਾ ਰਹੀ ਸੀ, 2 ਵਾਰ ਰਹਿ ਗਏ। ਸਹੀ ਗੱਲ ਹੈ ਜੀ। ਫਿਰ ਵੀ ਅਜੇ ਵੀ ਇਕੱਠੇ ਨਹੀਂ ਹੋ ਰਹੇ। ਅਜੇ ਤੱਕ ਆਪਣਾ ਵਿਰੋਧੀ ਧਿਰ ਦਾ ਲੀਡਰ ਨਹੀਂ ਬਣਿਆ, ਉਹਨਾਂ ਤੋਂ ਸਰਕਾਰ ਬਣੀ ਸਾਲ ਹੋ ਗਿਆ। ਜੀ ਸਹੀ ਹੈ।